ਆਪਾਂ ਨੂੰ ਕਿੰਨੀ ਵਾਰੀ ਕਾਲ ਆਉਂਦੇ ਆ ਵੀ ਜਿਹੜਾ ਡਰਾਈਵਰਾਂ ਦੇ ਪੈਸੇ ਮਾਰੇ ਜਾਂਦੇ ਆ ਜਾਂ ਬਈ ਉਹਨਾਂ ਨੂੰ ਘੱਟ ਪੈਸੇ ਦਿੱਤੇ ਜਾਂਦੇ ਆ ਨਾ ਜਦੋਂ ਮਿਸ ਕੁਆਲੀਫਿਕੇਸ਼ਨ ਕੀਤਾ ਜਾਂਦਾ, ਜਦੋਂ W 1099 ਤੇ ਉਹਨਾਂ ਨੂੰ ਪਾਇਆ ਜਾਂਦਾ ਨਾ, ਜਿਹੜੇ ਕੰਮ ਕਰਦੇ ਆ ਨਾ, ਉਹਨਾਂ ਦੇ ਰਾਈਟ ਹੈਗੇ ਆ ਬਹੁਤ। ਜਿੱਦਾਂ ਆਪਾਂ ਕਦੇ ਕਹਿੰਦੇ ਆ ਵੀ ਜਿੱਦਾਂ ਆਪਾਂ ਜੇ 1099 ਦੇ ਕੰਮ ਕਰਦੇ ਆ ਆਪਣੇ ਕੋਲ ਰਾਈਟ ਹੈਗੇ ਨਾ। ਜਿੱਦਾਂ ਇਹ ਡਿਸਪਿਊਟ ਹੁੰਦਾ ਦੋ ਪਾਰਟੀਆਂ ਦਾ ਨਾ, ਪਹਿਲੀ ਪਾਰਟੀ ਹੁੰਦੀ ਆ ਵੀ ਜਿਹੜੀ ਆਪਾਂ ਕਹਿੰਦੇ ਆ ਜਾਂ ਓਨਰ ਆ ਜਾਂ ਬਿਜ਼ਨਸ ਨਾ, ਦੂਜੀ ਹੁੰਦੀ ਆ ਵਰਕਰ ਨਾ। ਇਹ ਜਿੱਦਾਂ ਅੰਡਰ ਲੇਬਰ ਲਾ ਆਲਮੋਸਟ ਨਾ ਰਾਈਟ ਬਰਾਬਰ ਹੀ ਆ 1099 ਤੇ W2 ਦੇ ਕਰਕੇ। ਜਿਹੜਾ ਜ਼ਿੰਮੇਵਾਰੀ ਹੁੰਦੀ ਆ ਉਹ ਹੁੰਦੀ ਆ ਵੀ ਇੰਪਲੋਇਰ ਦੀ, ਉਹਨਾਂ ਨੇ ਆਪਦੀ ਕੰਪਨੀ ਕਿੱਦਾਂ ਰਨ ਕਰਨੀ ਆ, ਵੀ ਕਿੱਦਾਂ ਪੇ ਕਰਨਾ। ਸੋ ਜਿੱਦਾਂ ਬੈਟਰ ਤਾਂ ਹੈਗਾ ਵੀ ਜਿਹੜਾ ਡਿਸਪਿਊਟ ਜਦੋਂ ਇੱਦਾਂ ਹੁੰਦਾ, ਕੋਈ ਜਿਹੜਾ ਪੈਸੇ ਕਿਸੇ ਦਾ ਮਾਰਦਾ ਜਾਂ ਨਹੀਂ ਦਿੰਦਾ, ਵੀ ਤੁਸੀਂ ਬੈਠ ਕੇ ਗੱਲ ਕਰ ਲਓ, ਰਿਜ਼ੋਲਵ ਕਰ ਲਓ ਸਿਚੁਏਸ਼ਨ। ਜੇ ਨਹੀਂ ਹੁੰਦਾ ਫਿਰ ਜਿਹੜਾ 1099 ਤੇ ਬੰਦਾ ਜਿਹੜਾ ਕੰਮ ਕਰਦਾ ਨਾ, ਹੋਣਾ ਤਾਂ ਚਾਹੀਦਾ ਉਹਨੂੰ W2 ਤੇ, ਪਰ ਉਹ ਲੇਬਰ ਕਮਿਸ਼ਨ ਨੂੰ ਤੇ EDD ਨੂੰ ਰਿਪੋਰਟ ਕਰ ਸਕਦਾ ਨਾ। ਕਰਕੇ ਜਿਹੜੀ ਜ਼ਿੰਮੇਵਾਰੀ ਆ ਉਹ ਤਾਂ ਇੰਪਲੋਇਰ ਦੀ ਆ, ਕਰਕੇ ਜਿਹੜਾ ਇੰਪਲੋਇਰ ਆ ਉਹ ਹਾਇਰ ਕਰਦਾ ਕਿਸੇ ਨੂੰ ਬਈ ਮੇਰੇ ਲਈ ਤੂੰ ਆਹ ਕੰਮ ਕਰਨਾ, ਬਈ ਤੂੰ ਉਹਦੀ ਜ਼ਿੰਮੇਵਾਰੀ ਵੀ ਕਿੱਦਾਂ ਉਹਨੂੰ ਇੰਪਲੋਈ ਨੂੰ ਪੇ ਕਰਨਾ। ਸੋ ਜੇ ਉਹ ਇੰਪਲੋਇਰ ਆਡਿਟ ਹੋ ਜਾਵੇ, ਸਾਰੀ ਪੈਨਲਟੀ ਇੰਪਲੋਇਰ ਨੂੰ ਲੱਗਦੀ ਆ। ਜਿਹੜਾ 1099 ਦਾ ਕੰਮ ਕਰਦਾ ਇੰਪਲੋਈ ਜਿਹੜਾ ਉਹਦੇ ਉੱਪਰ ਕੋਈ ਨਹੀਂ ਨਾ ਜਿੱਦਾਂ ਫਾਈਨ ਹੋ ਸਕਦਾ ਜਾਂ ਉਹਨੂੰ ਕੋਈ ਗਲਤ ਐਕਸ਼ਨ ਹੋ ਸਕਦਾ ਉੱਤੇ। ਕਰਕੇ ਜਿਹੜਾ ਇੰਪਲੋਈ ਆ ਕਹਿ ਸਕਦਾ ਵੀ ਮੈਨੂੰ 1099 ਦੇ ਪਾਓ, ਪਰ ਜਿਹੜਾ ਐਟ ਦਾ ਐਂਡ ਰਿਸਪਾਂਸਿਬਿਲਿਟੀ ਇੰਪਲੋਇਰ ਤੇ ਆਉਂਦੀ ਆ। ਸੋ ਜੇ ਉਹ ਰਿਪੋਰਟ ਕਰ ਦਿੰਦਾ ਨਾ, ਕੰਪਨੀ ਆਡਿਟ ਹੋ ਜਾਂਦੀ ਆ, ਉਹ ਰਿਸਪਾਂਸਿਬਿਲਿਟੀ ਉਹਦੀ ਹੁੰਦੀ ਆ। ਸਾਰਾ ਜਿਹੜਾ ਪੈਸਾ ਪੈ ਕਰਨਾ ਟੈਕਸ ਪੇ ਆ ਉਹ ਇੰਪਲੋਇਰ ਨੂੰ ਪੇ ਕਰਨਾ ਪੈਂਦਾ। ਨਾਲੇ ਜਿਹੜਾ 1099 ਆ ਉਹ ਅਨਪਲਾਈਮੈਂਟ ਵੀ ਫਾਈਲ ਕਰ ਸਕਦਾ, ਨਾਲ ਡਿਸੇਬਿਲਿਟੀ ਵੀ ਫਾਈਲ ਕਰ ਸਕਦਾ। ਜਿੱਦਾਂ ਆਪਾਂ ਨੂੰ ਪਤਾ ਜੀ ਕੈਲੀਫੋਰਨੀਆ ਜਿਹੜੀ ਆ ਉਹ ਲੇਬਰ ਦੀ ਨਾ ਸਪੋਰਟ ਕਰਦੀ ਆ, ਲੇਬਰ ਲਾਅ ਤੇ ਬਹੁਤ ਸਖਤ ਆ। ਸੋ ਐਟ ਦਾ ਐਂਡ ਜੇ ਐਕਸ਼ਨ ਕੋਈ ਹੋਇਆ ਜਾਂ ਸਿਵਲ ਲਾਸੂਟ ਹੋਇਆ, ਸਾਰੀ ਰਿਸਪਾਂਸਿਬਿਲਿਟੀ ਇੰਪਲੋਇਰ ਤੇ ਜਾਣੀ ਆ। ਈਵਨ ਇਫ ਜਿਹੜਾ ਇੰਪਲੋਈ ਆ ਉਹ 1099 ਦੇ ਕੰਮ ਕਰਦਾ ਜੀ, ਕਰਕੇ ਐਟ ਦਾ ਐਂਡ ਕੰਪਨੀ ਦਾ ਇੰਪਲੋਇਰ ਦੀ ਆ ਨਾ, ਉਹਨੇ ਡਿਟਰਮਨ ਕਰਨਾ ਵੀ ਮੈਂ ਇਹਨੂੰ 1099 ਦੇ ਪਾਉਣਾ ਜਾਂ ਨਹੀਂ ਪਾਉਣਾ ਨਾ। ਸੋ ਐਟ ਦਾ ਐਂਡ ਜੇ ਲਿਟੀਗੇਸ਼ਨ ਹੋ ਜਾਵੇ ਜਾਂ ਕੋਰਟ ਹੋ ਜਾਵੇ, ਕੋਰਟ ਵਿੱਚ ਕੇਸ ਚੱਲ ਜਾਵੇ ਤਾਂ ਇੰਪਲੋਇਰ ਦੇ ਸਿਰ ਜਿਹੜਾ ਉਹ ਭਾਰ ਜਿਹੜਾ ਉਹ ਪੈਂਦਾ। ਧੰਨਵਾਦ ਅਮਰਜੀਤ। ਇਹਦਾ ਇਹ ਮਤਲਬ ਨਹੀਂ ਆ ਕਿ ਜੇ ਇੰਪਲੋਇਰ 1099 ਆਫਰ ਕਰ ਰਿਹਾ ਤੇ ਇੰਪਲੋਈ ਦੀ ਮਰਜ਼ੀ ਉਹ 1099 ਲੈ ਲੂਗਾ। ਜੇ ਇੰਪਲੋਈ ਦੀ ਵੀ ਆਪਣੀ ਹੋਣੀ ਚਾਹੀਦੀ ਨਾ ਕਿ ਮੈਂ ਟੈਕਸ ਪੇ ਕਰਨਾ ਹੈ। ਯੂ ਨੋ ਇੱਥੇ ਪ੍ਰੋਬਲਮ ਇਹ ਆਉਂਦੀ ਆ ਕਿ ਇੰਪਲੋਈ ਆਣ ਕੇ ਠੋਕ ਕੇ ਕਹਿੰਦਾ ਵੀ ਜੇ 1099 ਦਿਓਗੇ ਤਾਂ ਮੈਂ ਕੰਮ ਕਰੂੰਗਾ, ਨਹੀਂ ਤਾਂ ਮੈਂ ਕੰਮ ਨਹੀਂ ਕਰੂੰਗਾ। ਉੱਥੇ ਇੰਪਲੋਇਰ ਕੀ ਕਰੇ? ਸੋ ਇਹਦੇ ਵਿੱਚ ਇੱਕ ਇਹ ਵੀ ਆ ਰਮਨ ਜੀ, ਬਹੁਤੀਆਂ ਕਾਲ ਤਾਂ ਸਾਨੂੰ ਇਹ ਸ਼ੋਅ 'ਚ ਵੀ ਆਉਂਦੀਆਂ, ਉਹ ਤੋਂ ਬਿਨਾਂ ਵੀ ਬਹੁਤ ਕਾਲਸ ਜਦੋਂ ਆਪਾਂ ਟਰੱਕਿੰਗ ਦਾ ਸ਼ੋਅ ਨਹੀਂ ਕਰਦੇ ਰੇਡੀਓ ਦੇ ਉੱਤੇ, ਮੇਰੇ ਆਫਿਸ 'ਚ ਵੀ ਆਉਂਦੀਆਂ ਰਹਿੰਦੀਆਂ। ਪਰਸੋਂ ਜੇ ਇੱਕ ਭੈਣ ਜੀ ਦੀ ਵੀ ਕਾਲ ਆਈ ਸੀ ਵੀ ਭਾਜੀ ਸਾਡਾ $20,000 ਏਦਾਂ ਮਰ ਗਿਆ, 1099 ਕੀ ਕਰੀਏ, ਹਨਾ। ਹੁਣ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਜੇ ਕਿਸੇ ਨੇ 1099 ਜਿਹਦੇ ਪੈਸੇ ਮਰੇ ਆ, ਉਹ ਲੇਬਰ ਡਿਪਾਰਟਮੈਂਟ 'ਚ ਗਿਆ ਹਨਾ, ਵੀ ਉਹਨੂੰ ਕੀ ਜਿਹੜਾ ਰਿਸਪੌਂਸ ਮਿਲਿਆ ਜਾਂ ਉਹਨੂੰ ਪੈਸੇ ਮਿਲ ਗਿਆ ਜਾਂ ਕੀ ਹੋਇਆ, ਉਹ ਜ਼ਰੂਰ ਆ ਕੇ ਸਾਨੂੰ ਦੱਸਿਓ ਹਨਾ। ਬਹੁਤ ਸਾਰੇ ਆਪਾਂ ਕਈ ਤਾਂ ਜਾਂਦੇ ਆ ਵੀ ਲੇਬਰ ਡਿਪਾਰਟਮੈਂਟ ਜਾ ਸਕਦੇ ਆ, ਜਿੱਥੇ ਤੱਕ ਮੈਨੂੰ ਲੱਗਦਾ ਆ ਵੀ ਉਹ 1099 ਤੇ ਨਾ ਤਾਂ ਅਨਪਲਾਇਮੈਂਟ ਲੈ ਸਕਦੇ ਆ, ਨਾ ਲੇਬਰ ਵਾਲਿਆਂ ਨੇ ਕੁਝ ਕਰਨਾ। ਪਰ ਜੇ ਕਿਸੇ ਨੂੰ ਕੁਝ ਹੋਇਆ ਦੱਸੋ ਜ਼ਰੂਰ, ਤਾਂ ਕਿ ਸਾਰਿਆਂ ਨੂੰ ਜਿਹੜਾ ਹੈ ਨਾ ਉਹ ਨੌਲੇਜ ਮਿਲ ਜਾਏ, ਕਿ ਨਹੀਂ ਰਮਨ ਜੀ? ਉਹਦੇ ਨਾਲ ਹਰਜੋਤ ਭਾਜੀ ਇੱਕ ਚੀਜ਼ ਆ, ਉਹਦੇ ਮੇਰੇ ਖਿਆਲ ਦੇ ਵਿੱਚ ਜਿਹੜੀ ਮੈਨੂੰ ਕੁਛ ਇੱਕ ਫੀਡਬੈਕ ਮਿਲੀ ਆ, ਕੰਪਨੀਜ਼ ਦੇ ਉੱਤੇ ਐਕਸ਼ਨ ਆਉਣਾ ਸ਼ੁਰੂ ਹੋ ਜਾਂਦਾ ਆ ਜਦੋਂ ਉਹ ਰਿਪੋਰਟ ਹੋਣੀ ਸ਼ੁਰੂ ਹੋ ਜਾਂਦੀ ਹੈ। 1099 ਵਾਲੇ ਨੂੰ ਪੈਸੇ ਮਿਲਣੇ ਨਹੀਂ ਮਿਲਣੇ, ਦੈਟਸ ਅ ਡਿਫਰੈਂਟ ਸਟੋਰੀ, ਬਟ ਦ ਕੰਪਨੀ ਵਿਲ ਸਟਾਰਟ ਲੁਕਿੰਗ ਕਿ ਨਹੀਂ, ਉਹ ਜਦੋਂ ਆਡਿਟ ਦੀ ਗੱਲ ਹੁੰਦੀ ਆ ਉਹ ਦੇਖਦੇ ਆ ਤਾਂ ਫਿਰ ਬੈਕ ਟੈਕਸਿਸ ਤੇ ਸਭ ਕੁਝ ਸਾਹਮਣੇ ਆਉਂਦਾ। ਹਾਂਜੀ ਤਦੇ ਤਾਂ ਜਿਹੜਾ ਉਹ AV5 ਆ ਨਾ, ਉਹਦੇ ਵਿੱਚ ਇਹ ਸੀਗਾ ਵੀ ਜੇ ਤੁਸੀਂ ਮਿਸ ਕਲਾਸੀਫਾਈ ਕਰਦੇ ਆ ਆਪਣੇ ਇੰਡੀਪੈਂਡੈਂਟ ਕੰਟਰੈਕਟਰ ਨੂੰ, ਤੁਹਾਨੂੰ 5,000 ਤੋਂ ਲੈ ਕੇ $25,000 ਤੱਕ ਪਰ ਵਾਇਲੇਸ਼ਨ ਜਿਹੜਾ ਫਾਈਨ ਹੋਣਾ ਸੀ ਉਹਦੇ ਵਿੱਚ ਇਹੀ ਆ ਨਾ ਜੀ। ਇਸੇ ਕਰਕੇ ਜਿਹੜੀ AV5 ਆ ਨਾ, ਇਸੇ ਕਰਕੇ ਹੀ ਅਸੀਂ ਅੱਜ ਚਾਹੇ ਜਿੰਨਾ ਮਰਜ਼ੀ AV5 ਦੇ ਰੌਲਾ ਪਾ ਲਈਏ, ਪਰ AV5 ਜਿਹੜੀ ਆ ਨਾ ਉਹ ਇਹਨਾਂ ਚੀਜ਼ਾਂ ਕਰਕੇ ਹੀ ਹੋਂਦ 'ਚ ਆਈ ਆ, ਇਹਨਾਂ ਪ੍ਰੋਬਲਮਾਂ ਕਰਕੇ ਹੀ ਹੋਂਦ 'ਚ ਆਈ ਆ। ਅਸੀਂ AV5 ਨੂੰ ਕਿਸ ਢੰਗ ਨਾਲ ਲੈਂਦੇ ਆ, ਮੈਨੂੰ ਇਹ ਨਹੀਂ ਸਮਝ ਆਉਂਦੀ। AV5 ਇੰਡੀਪੈਂਡੈਂਟ ਕਾਂਟਰੈਕਟਰ ਓਨਰ ਆਪਰੇਟਰ ਵਾਸਤੇ ਨਹੀਂ ਬਣਿਆ ਲਾ।
ਇਹ ਲਾ ਬਣਿਆ ਕੰਪਨੀ ਵਾਸਤੇ ਕਿ ਉਹਨੇ ਕਿੱਦਾਂ ਉਹਨੂੰ ਕਲਾਸੀਫਾਈ ਕਰਨਾ ਡਰਾਈਵਰ ਬੰਦੇ ਨੂੰ ਜਿਹਨੂੰ ਹਾਇਰ ਕੀਤਾ ਉਹਨੂੰ ਕਿੱਦਾਂ ਕਲਾਸੀਫਾਈ ਕਰਨਾ, ਠੀਕ ਹੈ ਨਾ। ਤੇ ਇਸ ਕਰਕੇ ਜਿਹੜੇ ਆ ਹੁਣ ਜਿੰਨੇ ਵੀ 1099 ਵਾਲੇ ਆ ਇਹ ਮਿਸ ਕਲਾਸੀਫਿਕੇਸ਼ਨ ਦਾ ਕੇਸ ਆ ਜੀ ਜੀ, ਠੀਕ ਹੈ ਨਾ, ਇਹ ਮਿਸ ਕਲਾਸੀਫਿਕੇਸ਼ਨ ਦਾ ਕੇਸ ਆ। ਸੋ AB5 ਦੇ ਥੱਲੇ ਜਿੱਦਣ ਵੀ ਇਹ ਚੀਜ਼ਾਂ ਜਿਹੜੀਆਂ ਆ ਉਜਾਗਰ ਹੋ ਜਾਂਦੀਆਂ, ਜਿਹੜੀ ਵੀ ਹੋ ਜਾਂਦੀਆਂ, ਦੇ ਗਨ ਬੀ ਇਨ ਅ ਡੀਪ ਪ੍ਰੋਬਲਮ। ਜੀ ਜੀ ਬਿਲਕੁਲ। ਆਪਣੇ ਅਗਲੇ ਕਾਲਰ ਨੇ ਅਸ਼ੋਕ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂ ਜੀ, ਭਾਜੀ ਮੈਂ ਗੱਲ ਕਰਨੀ ਸੀ ਕਿ ਖਾਲਸਾ ਭਾਜੀ ਨਾਲ। ਭਾਜੀ ਮੈਂ ਨਾ ਆਪਣੀ ਇੰਸ਼ੋਰੈਂਸ ਕੰਪਨੀ ਜਿੱਦਾਂ ਕਾਲ ਕਰਦਾ ਸੀਗਾ, ਘੱਟੋ ਘੱਟ ਮੈਨੂੰ ਜੀ 6 ਮਹੀਨੇ ਹੋ ਗਏ ਕਾਲ ਕਰਦਿਆਂ ਨੂੰ। ਪਹਿਲਾਂ ਉਹ ਕਹਿੰਦੇ ਸੀ ਲੇਡੀਜ਼ ਇੰਡੀਆ ਗਈ ਆ, ਇੰਡੀਆ ਤੋਂ ਵਾਪਸ ਆਈ। ਮੈਂ ਲਾਈਫ ਇੰਸ਼ੋਰੈਂਸ ਜਿੱਦਾਂ ਕਰਾਉਣੀ ਸੀਗੀ, ਕਹਿੰਦੇ ਸੀ ਮੈਂ ਤੁਹਾਨੂੰ ਕਾਲ ਬੈਕ ਕਰਾਂਗੇ। ਤੁਸੀਂ ਆਫਿਸ ਕਾਲ ਕਰ ਲਿਓ ਭਾਜੀ, 408 272 25 2500 ਦੇ 10 ਜਾਣੇ ਕੰਮ ਕਰਦੇ, ਇਕੱਲੀ ਇੱਕ ਲੇਡੀ ਨਹੀਂ ਕੰਮ ਕਰਦੀ। ਤੇ ਤੁਸੀਂ ਮੇਰੇ ਨਾਲ ਗੱਲ ਕਰ ਲਿਓ, ਠੀਕ ਹੈ। 2500 ਦੇ ਕਾਲ ਕਰਿਓ ਜੀ। ਹਾਂਜੀ ਜੀ ਬਿਲਕੁਲ। ਸੋ 408 272 5200 ਦੇ ਉੱਤੇ ਹੁਣ ਜਿਹੜਾ ਆ ਜਿਹੜਾ ਸਟੂਡੀਓ ਦੇ ਵਿੱਚ ਕਾਲ ਕਰਕੇ ਤੁਸੀਂ ਜੇ ਕੋਈ ਤੁਹਾਡਾ ਟਰੱਕਿੰਗ ਦੇ ਨਾਲ ਸੰਬੰਧਿਤ ਗੱਲਬਾਤ ਆ, ਕੋਈ ਵਿਚਾਰ ਆ, ਤਾਂ ਉਹ ਤੁਸੀਂ ਜਿਹੜਾ ਉਹ ਸ਼ੇਅਰ ਕਰ ਸਕਦੇ ਹੈਗੇ ਆ। ਆਪਣੇ ਜਿੱਦਾਂ ਆਪਾਂ ਦੇਖ ਰਹੇ ਆ, ਇੱਕ ਬਾਈ ਜੀ ਆਪਾਂ ਜਦੋਂ ਕਮੈਂਟ ਦੀ ਗੱਲ ਕਰਦੇ ਆ, ਰੌਕਲਿਨ ਵਾਲੇ ਬੈਂਸ ਨੂੰ ਨਹੀਂ ਕਹਿੰਦੇ ਵੀ ਪੰਜਾਬੀਆਂ ਦੇ ਕੋਲ ਇਹੋ ਜਿਹੀ ਚੀਜ਼ ਦੇ ਉੱਤੇ ਕਮੈਂਟ ਕਰਨ ਨੂੰ ਹੁੰਦਾ ਨਹੀਂ ਆ। ਜੇ ਕੋਈ ਸਿੰਗਰਾਂ ਦਾ ਰੌਲਾ ਪੈ ਜੇ ਜਾਂ ਦੋ ਧਿਰਾਂ ਦਾ ਰੌਲਾ ਪੈ ਜੇ ਤਾਂ ਫਿਰ ਦੇਖੋ ਕਹਿੰਦਾ ਵੀ ਕਮੈਂਟਾਂ ਦਾ ਹੜ ਲੈ ਆਉਂਦੇ ਆ। ਸੋ ਭਾਈ ਆਹ ਲਿੰਕ ਪਾਤੇ ਆ ਉਸ ਰਜਿਸਟਰ ਦੇ ਉੱਤੇ। ਜੇ ਤੁਹਾਨੂੰ ਡਿਟੈਂਸ਼ਨ ਟਾਈਮ ਦਾ ਹੈਗਾ ਆ ਸੇਫਟੀ ਤੇ ਆਪਰੇਸ਼ਨ ਨੂੰ ਲੈ ਕੇ 88 ਕਮੈਂਟ ਨੇ, ਇਹਨੂੰ ਵਧਾਓ ਜਰਾ। ਦਿਨ ਥੋੜੇ ਰਹਿ ਗਏ, 18 ਤਰੀਕ ਆ ਲਾਸਟ, 11 ਦਿਨ ਜਿੱਦਾਂ ਪਹਿਲਾਂ ਦੱਸਿਆ ਵੀ ਉਹ ਰਹਿ ਗਏ ਆ। ਸੋ ਆਪਾਂ ਬਾਅਦ ਦੇ ਵਿੱਚ ਜਿਹੜਾ ਕਹਿੰਦੇ ਰਹਿੰਦੇ ਆ ਵੀ ਇੱਦਾਂ ਆ ਉੱਦਾਂ ਆ, ਵੀ ਆਹ ਹੋ ਗਿਆ ਉਹ ਹੋ ਗਿਆ। ਹੁਣ ਜਦੋਂ ਮੌਕਾ ਹੁੰਦਾ ਹੈ ਪਲੀਜ਼ ਉਦੋਂ ਕੋਈ ਕਾਰਵਾਈ ਪਾਇਆ ਕਰੋ। ਉਸ ਕੱਲਾ ਕਮੈਂਟ ਨਹੀਂ ਆ, ਹੁਣ ਵੋਟਾਂ ਪੈ ਕੇ ਹਟੀਆਂ, ਤੁਹਾਨੂੰ ਪਤਾ ਹੀ ਆ। ਆਪਾਂ ਖਬਰ ਸਾਂਝੀ ਕੀਤੀ ਸੀ ਵੀ ਅਲਾਮੀਡਾ ਕਾਉਂਟੀ ਸਿਰਫ 8% ਲੋਕਾਂ ਨੇ ਵੋਟਾਂ ਪਾਈਆਂ। ਤੁਸੀਂ ਆਪ ਵੀ ਦੇਖੋ ਜਿੰਨੇ ਕ ਆਪਣੇ ਜਿਹੜੇ ਟਰੱਕਰ ਭੈਣ ਭਰਾ ਜਾਂ ਹੋਰ ਹੈਗੇ ਆ ਸਿਟੀਜ਼ਨ, ਕਿੰਨਿਆਂ ਕੁ ਨੇ ਵੋਟ ਪਾਈ ਹੈਗੀ ਆ ਜੀ। 8.25% ਲੋਕਾਂ ਨੇ ਅਲਾਮੀਡਾ ਕਾਉਂਟੀ 'ਚ ਵੋਟ ਪਾਈ, ਸਿਰਫ 8.25। ਜਸਟ ਇਮੈਜਿਨ। ਤੇ ਉਹਨਾਂ ਸਾਰਿਆਂ ਨੇ ਫੈਸਲਾ ਲੈ ਲਿਆ, ਬਾਕੀ 92% ਲੋਕਾਂ ਦੇ ਲਈ। ਉਹ 92% ਲੋਕ ਜਿਨ੍ਹਾਂ ਨੇ ਨਹੀਂ ਕੁਛ ਕੀਤਾ ਉਹਨਾਂ ਦੀ ਗਲਤੀ ਆ। ਉਹ 8 ਜਾਣਿਆਂ ਨੇ 8% ਜਿਨ੍ਹਾਂ ਨੇ ਜੋ ਕਹਿਤਾ ਉਹੀ ਮੰਨਣਾ ਪੈਣਾ ਹੈ ਫਿਰ ਹੁਣ ਤੁਹਾਨੂੰ। ਉਹ 92% ਜਿਹੜੇ ਆ ਪ੍ਰੋਟੈਸਟ ਵਾਲੇ ਆ। ਜੀ ਸਤਨਾਮ ਜੀ, ਸਤਿ ਸ਼੍ਰੀ ਅਕਾਲ।